अस्सलाम वालेकुम, सत श्री अकाल। मैं अज यार कोहली एक पिंड पंजाब चैनल के नाल ते अपने नाल सरदार जी चढ़ते पंजाब तो आ चुके ने। ते सरदार जी दसो अपना इत्थे पिंड किहड़ा सी ते उधरों आपां कित्थों आए हैं? पहली गल तो सारिਆਂ ਨੂੰ ਸਤਿ ਸ਼੍ਰੀ ਅਕਾਲ। जी ਇੱਥੇ ਸਾਡਾ ਪਿੰਡ ਮੇਰੇ ਫਾਦਰ ਦਾ, ਮੇਰੇ ਗ੍ਰੈਂਡਫਾਦਰ ਦਾ, ਮੇਰੇ ਪਿਤਾ ਜੀ ਦਾ ਤੇ ਮੇਰੇ ਦਾਦਾ ਜੀ ਦਾ ਚੱਕ 91 ਸੀ। 91। ਤੇ ਜਿਹੜਾ ਲੁਧਿਆਣੇ ਜ਼ਿਲ੍ਹੇ 'ਚ ਹੁਣ ਗਿੱਲ ਪਿੰਡ ਆ, हाँ जी ਜਿਹੜਾ ਗਿੱਲ ਪਿੰਡ ਹੁਣ ਲੁਧਿਆਣੇ ਸ਼ਹਿਰ ਦਾ ਹਿੱਸਾ ਬਣ ਗਿਆ, हाँ जी ਤੇ ਉਹ ਗਿੱਲ ਪਿੰਡ ਤੋਂ ਇੱਥੇ ਆ ਕੇ ਜ਼ਮੀਨ ਆਬਾਦ ਕੀਤੀ। सही सही। ਤੇ ਫਿਰ ਜਦੋਂ ਆਪਣਾ ਇਹ 15 ਅਗਸਤ 1947 ਵਾਲਾ ਆਜ਼ਾਦੀ ਵਾਲੇ ਸਮੇਂ 'ਚ ਜਿਹਨੂੰ ਆਪਾਂ ਹੱਲੇ ਕਹਿੰਦੇ ਆ, हल्ले पै गए सी। ਹਾਂ ਹੱਲੇ ਪੈ ਗਏ ਸੀ, ਜਿਹਨੂੰ ਬਾਹਲੇ ਲੋਕ ਆਜ਼ਾਦੀ ਕਹਿੰਦੇ ਆ। हाँ जी ਤੇ ਉਸ ਵੇਲੇ ਫਿਰ ਇੱਥੋਂ ਉੱਠ ਕੇ ਉਧਰ ਜਿਹੜਾ ਲੁਧਿਆਣੇ ਵਿੱਚ ਮਾਛੀਵਾੜੇ ਚਲੇ ਗਏ। सही सही। ਤੇ ਮਤਲਬ ਸਾਡਾ ਪਰਿਵਾਰ ਤੇ ਜਿਹੜੇ ਹੋਰ ਸਾਡੇ ਸ਼ਰੀਕੇ ਵਾਲੇ ਪਰਿਵਾਰ ਸੀ, ਗਿੱਲਾਂ ਦੇ ਪਰਿਵਾਰ ਸੀ, ਇਹ ਕੁਝ ਪਰਿਵਾਰ ਉੱਥੇ ਮਾਛੀਵਾੜੇ ਚਲੇ ਗਏ, हाँ जी ਕੁਝ ਮਾਛੀਵਾੜੇ ਦੇ ਨੇੜੇ ਕੂਮ ਹੈਗਾ ਉੱਥੇ ਚਲੇ ਗਏ, कूम जी चले गए। ਕੁਝ ਮਾਛੀਵਾੜੇ ਕੂਮ ਤੋਂ ਥੋੜਾ ਅੱਗੇ ਧਨਾਨਸੂ ਪਿੰਡ ਆ सही ਉੱਥੇ सही। ਚਲੇ ਗਏ। ਚਲੋ ਇਨਸ਼ਾਅੱਲਾ ਬਹਿ ਕੇ ਬਾਕੀ ਗੱਲਬਾਤ ਕਰਦੇ ਹਾਂ ਜੀ। ਆ ਉਸ ਟਾਈਮ ਦਾ ਜਿਹੜਾ ਮੇਨ ਸਕੂਲ ਸੀਗਾ ਪੱਕਾਨਾ ਸਟੇਸ਼ਨ ਦਾ, ਇੱਥੇ ਹੀ ਸਾਰਿਆਂ ਦੇ ਬਜ਼ੁਰਗ ਆਉਂਦੇ ਹੁੰਦੇ ਸੀ ਤਕਰੀਬਨ। ਉੱਥੇ ਆਪਾਂ ਆ ਗਏ ਹਾਂ ਜੀ, ਉਹ ਵਿਜ਼ਿਟ ਕਰਦੇ ਹਾਂ। ਮੇਰੇ ਫਾਦਰ ਤੇ ਮੇਰੇ ਚਾਚਾ ਜੀ, हाँ जी ਉਹ ਮਤਲਬ ਦੱਸਦੇ ਹੁੰਦੇ ਸੀ ਵੀ ਅਸੀਂ ਸਕੂਲ 47 ਤੋਂ ਪਹਿਲਾਂ ਸਕੂਲ ਚ ਪੜ੍ਹੇ ਆ। ਤੇ ਮੇਰੇ ਫਾਦਰ ਜਦੋਂ 1947 ਦੇ ਵਿੱਚ जी जी ਉਹਨਾਂ ਨੇ 10ਵੀਂ ਦੇ ਪੇਪਰ ਦਿੱਤੇ ਸੀ, ਉਸ ਵੇਲੇ ਫਿਰ ਕਿਉਂਕਿ ਮਤਲਬ ਸਰਕਾਰ ਨੇ ਫਿਰ ਇਸ ਤਰ੍ਹਾਂ ਹੀ ਕਰਤਾ ਕਿ ਜਿਹੜੇ 10ਵੀਂ ਕਲਾਸ ਦੇ ਵਿੱਚ ਸੀ ਉਹਨਾਂ ਸਾਰਿਆਂ ਨੂੰ ਇਹ ਫਿਰ ਪਾਸ ਕਰਤਾ। वाह जी वाह। ਤੇ ਕਿਉਂਕਿ ਇਮਤਿਹਾਨ ਹੋਣ ਦਾ ਕੋਈ ਮਾਹੌਲ ਨਹੀਂ ਸੀ ਉਸ ਵੇਲੇ। ਚਲੋ ਇਨਸ਼ਾਅੱਲਾ ਆਜੋ ਜੀ, ਹੁਣ ਆਪਾਂ ਵਿਜ਼ਿਟ ਕਰਦੇ ਹਾਂ ਅੰਦਰ। ਚਲੋ ਜੀ। ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਜੀ ਪੱਕਾਨਾ ਸਟੇਸ਼ਨ ਦਾ ਜੋ ਸਕੂਲ ਸੀ ਸਰਦਾਰ ਜੀ ਹੁਣਾਂ ਦਾ, ਉੱਥੇ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ। ਬਾਕੀ ਅੱਗੇ ਵਿਜ਼ਿਟ ਕਰਦੇ ਹਾਂ ਸਕੂਲ ਨੂੰ, ਫਿਰ ਅੱਗੇ ਆਪਾਂ 91 ਚੱਕ ਜਾਵਾਂਗੇ। ਤੇ ਉਮੀਦ ਆ ਕਿ ਤੁਹਾਨੂੰ ਇਹ ਸਫ਼ਰ ਜਿਹੜਾ ਸਾਡਾ ਵਿਛੜਨ ਤੋਂ ਮਿਲਾਣ ਤੱਕ ਦਾ ਸਫ਼ਰ ਸਰਦਾਰ ਜੀ ਹੁਣਾਂ ਨੂੰ ਪਸੰਦ ਆਏਗਾ ਇਨਸ਼ਾਅੱਲਾ। ਬਾਕੀ ਲੈਂਦੇ ਪੰਜਾਬ 'ਚ ਕੋਈ ਐਸਾ ਟਾਈਮ ਤਾਂ ਨਹੀਂ ਜਿੱਥੇ ਤੁਹਾਨੂੰ ਮੁਹੱਬਤ ਨਾ ਲੱਭੀ ਹੋਵੇ, ਕੋਈ ਨਫ਼ਰਤ ਦਾ ਅਨਸਰ ਤਾਂ ਨਹੀਂ ਇੱਥੇ ਨਜ਼ਰ ਆਇਆ। ਪਹਿਲੀ ਗੱਲ ਤਾਂ ਜਿਹੜਾ ਵਿਛੜਨ ਦਾ ਹਾਂਜੀ ਗੋਚਾ ਹੁੰਦਾ, ਉਹਦਾ ਵਿਛੜਨ ਦਾ ਸਦਮਾ ਹੁੰਦਾ ਤੇ ਦੁੱਖ ਹੁੰਦਾ, ਇਹ ਕੱਲ ਨਾਲੇ ਜਾਂਦਾ ਇਨਸਾਨ ਦੇ ਸਾਹਾਂ ਦੇ। ਬਿਲਕੁਲ। ਪਰ ਮੈਂ 18 ਤਰੀਕ ਤੋਂ ਇੱਥੇ ਆਇਆ ਹੋਇਆ ਲਾਹੌਰ, ਤੇ ਜਿੱਥੇ ਕਿਤੇ ਵੀ ਗਏ ਹੈਗੇ ਆ, ਹਾਂਜੀ ਜਿੰਨੇ ਸ਼ਿੱਦਤ ਨਾਲ, ਜਿੰਨੇ ਪਿਓ ਨਾਲ, ਜਿੰਨੇ ਸਨੇਹ ਨਾਲ ਤੇ ਜਿੰਨੇ ਪਿਆਰ ਨਾਲ ਸਾਰੇ ਮਿਲੇ ਨੇ, ਜੀ ਜੀ ਉਹ ਮਤਲਬ ਅੱਖਰਾਂ ਦੇ ਵਿੱਚ ਬਿਆਨ ਕਰਨਾ ਮੁਸ਼ਕਿਲ ਆ। ਇਹ ਇੱਥੋਂ ਇਹ ਪ੍ਰਤੱਖ ਤੌਰ ਤੇ ਮਹਿਸੂਸ ਹੁੰਦਾ ਕਿ ਜਿਹੜੇ ਆਵਾਮ ਨੇ ਦੋਹੇ ਪਾਸੇ, ਉਹ ਸਾਰੇ ਇਨਸਾਨੀਅਤ ਦੇ ਮੁਦਈ ਨੇ ਸਹੀ ਤੇ ਵਧੀਆ ਇਨਸਾਨ ਨੇ। ਵਾਹ ਜੀ ਤੇ ਇਹ ਜਿਹੜੀ ਹੈਗੀ ਹੈ ਝਲਕ ਹੈਗੀ ਆਉਣ ਵਾਲੇ ਸਮੇਂ ਦੀ, ਬਿਲਕੁਲ। ਇਹ ਇੱਕ ਬੜਾ ਮਤਲਬ ਜਿਹਨੂੰ ਕਹਿੰਦੇ ਆ ਉਮੀਦ ਦੀ ਕਿਰਨ ਹੈਗੀ ਆ, ਵਿਸ਼ਵਾਸ ਹੈਗਾ, ਭਰੋਸਾ ਹੈਗਾ। ਵਾਹ ਜੀ ਵੀ ਬੰਦੇ ਹਰੇਕ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਵਧੀਆ ਇਨਸਾਨ ਬਣੇ। ਬਿਲਕੁਲ ਜੀ। ਆਪਾਂ ਪਹੁੰਚ ਚੁੱਕੇ ਹਾਂ ਜੀ, ਹੁਣ ਸਕੂਲ ਪਹੁੰਚ ਚੁੱਕੇ ਹਾਂ ਜੀ, ਵੈਲਕਮ ਵਾਸਤੇ ਆ ਚੁੱਕੇ। ਉਧਰ ਦਿਖਾਇਓ ਜੀ ਸਾਡੇ ਉਸਤਾਜ਼ਾ ਕਰਾਮ ਜਿਹੜੇ ਸਕੂਲ ਦੇ ਮਾਸ਼ਾਅੱਲਾ ਸਾਨੂੰ ਵੈਲਕਮ टू पक्का। वेलकम जी, वेलकम टू पाकिस्तान, वेलकम टू पकाना। 2 मिनट ही रुकिएगा, आपको थोड़ा सा जी बच्चे थोड़ा सा वेलकम करेंगे आपको। और ठीक है जी, तबीयत ठीक है, सब खैरियत, सब बढ़िया। 2 मिनट यहीं पे जी जी। रुकिएगा। ਇਹ ਜੀ ਤੁਹਾਡੇ ਪੁਰਖਾਂ ਦੇ ਸਕੂਲ ਦੇ ਵਿੱਚ ਤੁਹਾਨੂੰ ਵੈਲਕਮ ਕਰਨ ਵਾਸਤੇ ਤਿਆਰੀਆਂ ਕਰ ਰਹੇ ਆ ਜੀ। ਤੇ ਇੱਥੋਂ ਕਿਤੇ ਨਾ ਕਿਤੇ ਆਪਣੇ ਪੁਰਖ ਉੱਠ ਕੇ ਗਏ ਹੋਣੇ ਆ, ਤੇ ਉਹਨਾਂ ਦੀਆਂ ਯਾਦਾਂ ਕਿਤੇ ਨਾ ਕਿਤੇ ਉਹਨਾਂ ਦੀ ਖੁਸ਼ਬੂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ। ਉੱਤੇ ਹੈ ਯਕੀਨਨ ਜਿਹੜਾ ਬੱਚੇ ਵੀ ਪਿਓ ਤੇ ਸਨੇਹ ਦਿਖਾ ਰਹੇ ਨੇ, ਜੀ ਜੀ ਜਿਹੜੇ ਆਉਣ ਵਾਲੀ ਪੀੜ੍ਹੀ ਨੇ, ਜਿਹੜੇ ਆਉਣ ਵਾਲਾ ਸਮਾਂ ਜਿਨ੍ਹਾਂ ਨੇ ਚਲਾਉਣਾ ਹੈਗਾ, ਉਹ ਇਹ ਬੱਚੇ ਨੇ। ਬਿਲਕੁਲ। ਹਰੇਕ ਨੇ ਆਪੋ ਆਪਣੀ ਉਮਰ ਭੋਗ ਕੇ ਤੁਰਨਾ ਹੈਗਾ। ਬਿਲਕੁਲ ਬਿਲਕੁਲ। ਮਤਲਬ ਹੁਣ ਜਿਹੜੇ ਸਾਡੀ ਉਮਰ ਵਾਲੇ ਬੰਦੇ ਨੇ, ਮਤਲਬ ਉਹਨਾਂ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਜਿਹੜਾ ਭਵਿੱਖ ਹੈਗਾ, ਇਹ ਉਜਾਲਾ ਲੱਗਦਾ ਹੈਗਾ। ਬਿਲਕੁਲ। ਇਹ ਵਧੀਆ ਇਨਸਾਨਾਂ ਨੂੰ ਸਾਰਿਆਂ ਦਾ ਵਰਤਾਅ ਹੈਗਾ। ਵੈਲਕਮ वेलकम जी। ਜਿਹੜਾ ਪਿਓ ਤੇ ਪਿਆਰ ਹੈਗਾ, ਉਹਦਾ ਇੱਥੇ ਹੈਗਾ। ਬਿਲਕੁਲ ਦਿਲ ਚ ये भी जरूरी है। ਹਾਂਜੀ।
ਇਹ ਪਿਆਰ ਦੀ ਜੱਫੀ ਹੈ ਜੀ। ਪਿਆਰ ਦੀ ਜੱਫੀ ਹੈ ਜੀ, ਇੰਡੀਆ ਪਾਕਿਸਤਾਨ ਦੀ ਜੱਫੀ ਹੈ। ਬਿਲकुल ਜੀ। ਇਹ ਜਿਹੜਾ ਆਓ ਜੀ। ਦਾ ਭਾਈਚਾਰਾ ਉਹ ਬਿਲਕੁਲ ਬਿਲਕੁਲ ਜੀ, ਵੈਲਕਮ ਜੀ। ਅੱਜ ਸਾਰਿਆਂ ਨੂੰ ਸਲਾਮ ਅਲੈਕੁਮ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਵਧੀਆ ਇਨਸਾਨ ਬਣਨਾ ਆਪਾਂ ਨੇ, ਇਨਸ਼ਾਅੱਲਾ ਜ਼ਿੰਦਗੀ 'ਚ ਵਧੀਆ ਕੰਮ ਕਰਨੇ ਨੇ। ਰਾਜੇ ਬਸ ਮੈਂ ਤੁਹਾਡਾ ਪਰਿਵਾਰ ਆ, ਤੁਹਾਡੇ ਵਿੱਚੋਂ ਫੁੱਲਾਂ ਦੀ ਬਰਸਾਤ ਹੈ ਜੀ, ਇਹ ਮੁਹੱਬਤ ਦੀ ਬਰਸਾਤ ਹੈ। ਬਿਲਕੁਲ ਜੀ, ਬਿਲਕੁਲ ਬਹੁਤ ਵਧੀਆ ਜੀ। ਇੱਕ ਵਾਰੀ ਬੱਚਾ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ। ਕਰੋ। ਬੱਚੋ ਤੁਹਾਨੂੰ ਮੈਂ ਇੱਥੇ ਖੜਾ, ਤੁਸੀਂ ਐ ਸਮਝੋ ਮੈਂ ਇਕੱਲੇ ਇਕੱਲੇ ਜੱਫੀ ਪਾ ਰਿਹਾ ਹੈਗਾ। ਹਾਂਜੀ ਆਪਾਂ ਸਾਰੇ ਇੱਕ ਜੱਫੀ 'ਚ ਆਏ ਹੋਏ ਆ। ਬਿਲਕੁਲ। ਤੇ ਜਿੰਨਾ ਜਿਹੜੇ ਢੰਗ ਨਾਲ ਤੁਸੀਂ ਪਿਆਰ ਸਤਿਕਾਰ ਮਤਲਬ ਦੇ ਰਹੇ ਹੋ ਤੇ ਮਹਿਸੂਸ ਕਰ ਰਹੇ ਹੋ, ਮੈਂ ਉਦੋਂ ਰਾਜੇ ਜ਼ਿਆਦਾ ਕਰ ਰਿਹਾ ਹੈਗਾ। ਆ ਤੁਹਾਨੂੰ ਸਾਰਿਆਂ ਨੂੰ ਝੁੱਕ ਕੇ ਸਲਾਮ ਕਰਦਾ, ਸਤਿ ਸ੍ਰੀ ਅਕਾਲ ਬੁਲਾਉਂਦਾ ਹੈਗਾ। ਵਧੀਆ ਇਨਸਾਨ ਬਣਨਾ ਹੈਗਾ। ਜਿੰਨੇ ਆਪਾਂ ਵਧੀਆ ਕੰਮ ਕਰਾਂਗੇ, ਮਿਹਨਤ ਕਰਾਂਗੇ, ਆਉਣ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ 'ਚ ਤੁਸੀਂ ਕਿਤੇ ਦੇ ਕਿਤੇ ਪਹੁੰਚੋਗੇ, ਜਿਹਨੂੰ ਕਹਿੰਦੇ ਆ ਤਰੱਕੀਆਂ ਕਰੋਗੇ। ਗੁਰਬਾਣੀ 'ਚ ਲਿਖਿਆ ਹੋਇਆ ਮਤਲਬ ਜੇ ਆਪਾਂ ਮਿਹਨਤ ਕਰਦੇ ਆ ਤਾਂ ਫਿਰ ਲੱਖ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ। ਬਿਲਕੁਲ ਮਿਹਨਤ ਕਰਨਾ ਹੈਗਾ, ਵਧੀਆ ਇਨਸਾਨ ਬਣਨਾ। ਸਭ ਕਰੋਗੇ ਮਿਹਨਤ? ਬਹੁਤ ਵਧੀਆ ਜੀ। ਤੁਹਾਡਾ ਵੀ ਧੰਨਵਾਦ ਜੀ। ਤੁਹਾਡਾ ਸਾਰਿਆਂ ਦਾ ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਉਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ। ਨਿਕਾਲ ਕੇ ਰੱਖਿਆ ਸਾਹਮਣੇ। ਵਾਹ ਜੀ ਵਾਹ। ਰਜਿਸਟਰ ਵੀ ਲੱਭ ਗਿਆ ਜੀ। ਸਾਡੇ ਕੋਲ 47 ਦਾ ਰਜਿਸਟਰ ਮੌਜੂਦ ਹੈ, ਜਿਹੜੇ ਸਾਡੇ ਸਿੱਖ ਜਾਂ ਕੋਈ ਵੀ ਕਿਸੇ ਵੀ ਮਜ਼ਹਬ ਨਾਲ ਤਲਕ ਰੱਖਣ ਵਾਲੇ ਲੋਕ ਇੱਥੇ ਐਡਮਿਸ਼ਨ ਲਏ ਸੀ, ਉਹਨਾਂ ਨੇ ਪੜ੍ਹ ਰਹੇ ਸਨ, ਉਹਨਾਂ ਦਾ ਰਿਕਾਰਡ ਸਾਰਾ ਮੌਜੂਦ ਹੈ। ਔਰ ਇੰਤਹਾਈ ਖੂਬਸੂਰਤ ਹੈਂਡ ਰਾਈਟਿੰਗ ਤੁਹਾਨੂੰ ਨਜ਼ਰ ਆਏਗੀ 1947 ਦੇ ਲੋਕਾਂ ਦੀ। ਬਿਹਤਰੀਨ ਰਾਈਟਿੰਗ। ਹਾਂਜੀ ਬਿਲकुल। ਇਹ 91 ਤੋਂ ਬਿਲੋਂਗ ਕਰਦੇ ਨੇ ਲੋਕ, ਜ਼ਿਆਦਾ 93 ਤੋਂ ਨੇ, 94 96 ਇਹ ਸਾਰੇ ਲੋਕਾਂ ਦਾ ਰਿਕਾਰਡ। 361 82 ਦਵਾਖੜੀ। ਤੁਸੀਂ ਉਰਦੂ ਪੜ੍ਹ ਸਕਦੇ ਹੋ? ਇੰਗਲਿਸ਼ ਲਿਖੀ ਹੈ ਜੀ, बेहतरीन इंग्लिश और हैंड राइटिंग, एक्सीलेंट हैंड राइटिंग लिखी है। हाँ जी, ये पिंड दे नाम भी लिखे हैं? बिल्कुल लिखे है, पिंडा दे नाम हर पिंड अगे मेंशन कीता है कि बंदा केड़े पिंड तो बिलोंग करदा है। ईयर भी लिखा? हाँ जी बिल्कुल, ए सब स्टार्ट पहले नंबर ते ए सन। हाँ जी ए सन, ए हिस्सा मिडल दा भी रजिस्टर मौजूद है। यही लगता है जी, बल्कि 91 दी जमीन दे 91 93 ये सारे पिंडां दी कॉमन जगह ते पिंड है, 91 दी ते 93 दी। हाँ जी ठीक है बस ये सारे सराउंडिंग दे जिन्ने गांव ने 91 92 93 96। हेलो ले लो अपनी फोटोग्राफ ले लो जी। हां जी नाम देखो ना, ये नाम ते उन्हां दा मैनूं नज़ीर साहब शायद जानदे होणगे, 93 दे ने। वो पहले शेख साहब से उन्होंने उन्हां दी जमीन 93 असल उन्हां दा घर उन्होंने डोनेट कीती है पक्काना हाई स्कूल नूं। हाँ जी 1923 दा ये स्कूल हैगा ते पहले प्राइमरी स्कूल सी, फिर 1928 च मिडल स्कूल हो गया, 1952 दे विच हाई स्कूल, तो एज हाई स्कूल चल रहा 1952 तो। हाँ जी ਜੀ ਗਿੱਲ ਸਾਹਿਬ ਆਪਣੇ ਹੱਥੀਂ ਦੇ ਰਹੇ ਆ ਜੀ 8th ਕਲਾਸ ਦੇ ਟੌਪਰ ਨੂੰ ਆਪਣੇ ਕੂਰਖਿਆਂ ਦੇ ਸਕੂਲ ਦੇ ਵਿੱਚ ਇਨਾਮਾਤ ਤਕਸੀਮ ਕਰ ਰਹੇ। ਹੁਣੇ 8ਵੀਂ ਕਲਾਸ ਦਾ ਗਾਹਲੀਆਂ ਕਲਾਸਾਂ ਵੀ ਮੇਨਟੇਨ ਕਰਨਾ, ਜਿਹੜੀ ਪਰਸੈਂਟੇਜ ਆ ਮਾਰਕਸ ਵੀ ਤੂੰ ਵਧਾਉਣੀ ਆ, ਫਿਰ ਮਤਲਬ ਕਿ ਜ਼ਿੰਦਗੀ ਦੇ ਵਿੱਚ ਸਾਰੇ ਤਰ੍ਹਾਂ ਹੀ ਕਾਮਯਾਬ ਰਹੇਗਾ, ਖੁਸ਼ੀਆਂ ਰਹਿਣਗੀਆਂ। ਠੀਕ ਹੈ ਜੀ।
ਸਾਡੇ ਬੜੇ ਪੁਰਾਣੇ ਆ ਬਜ਼ੁਰਗ ਉਹਨਾਂ ਨੂੰ ਹਰ ਸ਼ਹਿਰ ਗੱਲਬਾਤ ਸਾਰੇ ਬਜ਼ੁਰਗ ਇੱਥੇ ਭਾਈ ਸਾਹਿਬ ਨਾਲ ਕਰ ਲਓ ਜੀ ਗਿੱਲ ਸਾਹਿਬ ਪਹੁੰਚ ਚੁੱਕੇ ਆ ਤੁਹਾਡੇ ਪਿੰਡ 91 ਦੇ ਵਿੱਚ ਹਾਂਜੀ ਤੇ ਜਿੱਥੇ ਆਪਾਂ ਪੁਰਾਣਾ ਪੰਜਾਬ ਦੇਖ ਰਿਹਾ ਜੀ ਬੇਲਣਾ ਉਹੀ ਚੀਜ਼ਾਂ ਸਾਰਾ ਕੁਝ ਪੂਰਾ ਮਤਲਬ ਮੈਂ ਪੜ੍ਹਦਾ ਰਹਿਣਾ ਪੰਜਾਬ ਬਾਰੇ ਪੁਰਾਣੇ ਪੰਜਾਬ ਬਾਰੇ ਜੀ ਜਿਹੜਾ ਪੜ੍ਹਦੇ ਆ ਉਹੀ ਨਜ਼ਰ ਆ ਰਿਹਾ ਜੀ ਦਿਖ ਰਿਹਾ ਹੈਗਾ ਆਜੋ ਤੇ ਬੇਲਣੇ ਤੇ ਦੇਖਦੇ ਆ ਜੀ ਕੀ ਹੋ ਰਿਹਾ ਬੁਲਾ ਲਓ ਕਦੀ ਗੋਦੀ ਵਿੱਚ ਹੋਣੀ ਆਜੋ ਉੱਥੇ ਕੋਈ ਨਹੀਂ ਬੇਲਣੇ ਤੇ ਮੜਾ ਦੇਖ ਲੈਂਦੇ ਆ ਇਹ ਵੀ ਪੰਜਾਬ ਦੇ ਰੰਗਾਂ 'ਚ ਇੱਕ ਰੰਗ ਨਹੀਂ ਸਾਡੇ ਜੇ ਚੱਲਦੇ ਆ ਸਹੀ ਸਹੀ ਪਹਿਲੇ ਟੱਗਿਆ ਨਾ ਚੱਲ ਰਿਹਾ ਉਧਰ ਵੀ ਇਹ ਬੇਲਣੇ ਉਧਰ ਵੀ ਲੱਗੇ ਹੋਏ ਆ ਜੀ ਹਾਂ ਬੇਲੇ ਨੇ ਉਧਰ ਵੀ ਹੈਗੇ ਨੇ ਜੀ ਸਹੀ ਸਹੀ ਤੇ ਪਰ ਉਹ ਇਲਾਕੇ ਮੁਤਾਬਕ ਫਰਕ ਤਾਂ ਹੁੰਦਾ ਹੀ ਆ ਜੀ। ਕਿਤੇ ਹੈਗੇ ਆ ਹਾਂਜੀ ਤੇ ਲੋ ਜੀ ਬੇਲਣੇ ਤੇ ਪਹੁੰਚ ਚੁੱਕੇ ਹਾਂ ਜੀ ਹੋ ਬਾਬਿਆ ਲੋ ਸਾਡੇ ਬਜ਼ੁਰਗ 47 ਜਿੱਥੋਂ ਗਏ ਆ ਮਤਲਬ ਗਿੱਲਾਂ ਵਾਲੇ ਪਰਿਵਾਰ ਸੀ ਜਿਹੜੇ ਗਿੱਲ ਪਿੰਡ ਤੋਂ ਆਏ ਸੀ ਉਹਨਾਂ ਬਾਰੇ ਸਾਨੂੰ ਹੈ ਜਾਣਕਾਰੀ ਜੀ ਕੋਈ ਦੇ ਬਜ਼ੁਰਗ ਸੀ ਹੁਣ ਨਹੀਂ ਹੈਗੇ ਜਿਹੜੇ ਇੱਥੇ ਮੌਜੂਦ ਬਸ਼ਿੰਦੇ ਉਹਨਾਂ ਦੇ ਘਰ ਹੈਗੇ ਆ ਅੱਛਾ ਇੱਕ ਵੀ ਸਰਦਾਰ ਦਾ ਨਾਮ ਨਹੀਂ ਪਤਾ ਜਿਹੜਾ ਇੱਥੋਂ ਗਿਆ ਹੋਵੇ ਨਹੀਂ ਕੋਈ ਮਸ਼ਹੂਰ ਕੋਈ ਗੱਲ ਕਰਦਾ ਹੋਵੇ ਸਿਆਣੇ ਨਹੀਂ ਸਹੀ ਮਤਲਬ ਆ ਤਾਂ ਤੁਹਾਨੂੰ ਪਤਾ ਵੀ ਗਿੱਲਾਂ ਵਾਲੇ ਪਰਿਵਾਰ ਸੀਗੇ ਗਿੱਲ ਪਰਿਵਾਰ ਸੀਗੇ ਕਿਆ ਨਹੀਂ ਠੀਕ ਹੈ ਠੀਕ ਹੈ ਅੱਗੇ ਦੇਖਦੇ ਹਾਂ ਜੀ ਆਪਾਂ ਠੀਕ ਹੈ ਉਹ ਨੁਕਰ ਤੇ ਆ ਘਰਾਂ ਦਾ ਠੀਕ ਹੈ ਜੀ ਹਾਂ ਯੂਸਫ ਮਾਰ ਇਹ ਉਹ ਤਾਂ ਮਤਲਬ ਤੁਹਾਡੇ ਪਿੰਡ ਦਾ ਕਦੇ ਕੋਈ ਆਵੇ ਉਧਰ ਪੰਜਾਬ ਆਵੇ ਅਸੀਂ ਹਾਜ਼ਰ ਹੈ ਕਿ ਸਾਂਭਣ ਲਈ ਤਿਆਰ ਹੈਗੇ ਆ ਪਿੱਛੇ ਹੁੰਦਾ ਜੀ ਏਦਾਂ ਸਰਦਾਰ ਜੀ ਹੈ ਜੀ ਪਿੱਛੇ ਕਰਾਇਆ ਜੀ ਜਿਹੜਾ ਉਹਨਾਂ ਨੇ ਕਰਾਇਆ ਨਾ ਕਾਲਾ ਕੁਲਕ ਲਵਾ ਕੇ ਮੇਰੇ ਪਿੱਛੇ ਕਰਾਇਆ ਹੋਇਆ ਅੱਛਾ ਅੱਛਾ ਠੀਕ ਹੋ ਗਿਆ ਜੀ ਜਿਹੜੀਆਂ ਹਿੰਮਤਾਂ ਹੈਗੀਆਂ ਉਹ ਇਹੀ ਕੰਮ ਦਿੰਦੀਆਂ ਜੀ ਸਤਿ ਸ੍ਰੀ ਅਕਾਲ ਜੀ ਸਲਾਮ ਅਲੈਕੁਮ ਜੀ ਤੁਹਾਡੇ ਦਰਸ਼ਨ ਲਈ ਆਏ ਆ ਜੀ ਮੈਂ ਸਾਡੇ ਬਜ਼ੁਰਗ ਇੱਧਰ ਸੀ ਆਪਣੇ ਕੰਨ ਵਿੱਚ ਰਹਿੰਦੇ ਜੀ ਲੁਧਿਆਣੇ ਗਿੱਲਾਂ ਵਾਲੇ ਜਿਹੜੇ ਗਿੱਲ ਪਰਿਵਾਰ ਆਏ ਸੀ ਇਕੱਠੇ ਤੇ ਫਿਰ ਉਹ ਇਕੱਠੇ ਹੀ 47 ਜਿੱਧਰੋਂ ਗਏ ਨੇ ਉਧਰ ਜੀ ਮਤਲਬ ਮੇਰੇ ਦਾਦਾ ਜੀ ਜਾਣ ਵਾਲੇ ਸੀਗੇ ਉਹਨਾਂ ਦਾ ਨਾਮ ਗਿਆਨੀ ਨਾਰ ਸਿੰਘ ਸੀਗਾ ਜੀ ਤੇ ਮੇਰੇ ਫਾਦਰ ਉਹਨਾਂ ਦਾ ਨਾਮ ਸਰਦਾਰ ਰਜੀਤ ਸਿੰਘ ਸੀ ਉਹ ਤੇ ਬਾਕੀ ਸਾਰੇ ਗਿੱਲ ਪਰਿਵਾਰ ਫਿਰ ਇੱਥੋਂ ਇਕੱਠੇ ਗਏ ਹੈਗੇ ਜੀ ਮਤਲਬ ਤੁਹਾਨੂੰ ਪਿੰਡ ਬਾਰੇ ਜਾਂ ਗਿੱਲ ਪਰਿਵਾਰਾਂ ਬਾਰੇ ਜੇ ਕੋਈ ਜਾਣਕਾਰੀ ਆ ਅਸੀਂ ਵੀ ਉਧਰੋਂ ਆਏ ਆ ਜੀ ਤੁਸੀਂ ਉਧਰੋਂ ਆਏ ਸੀਗੇ ਤੁਸੀਂ ਫਿਰ ਉਹਨਾਂ ਨਾਲ ਨਹੀਂ ਤੁਹਾਡਾ ਮੇਲ ਮਿਲਾਪ ਹੋਇਆ ਕੋਈ ਨਹੀਂ ਆਪ ਉਹ ਚਲੇ ਗਿਆ ਤੇ ਅਸੀਂ ਇੱਧਰ ਆ ਗਏ ਉਹਦਾ ਸੁਣਿਆ ਵੀ ਕੋਈ ਕਿਸੇ ਬਜ਼ੁਰਗਾਂ ਬਾਰੇ ਸੁਣਿਆ ਜਿਹੜੇ ਉਸ ਟਾਈਮ ਇੱਥੇ ਪਹਿਲੋਂ ਰਹਿੰਦੇ ਹੁਣ ਕੋਈ ਸਰਦਾਰ ਉਹਨਾਂ ਬਾਰੇ ਕਿਸੇ ਸੁਣਿਆ ਹੋ ਹਾਂਜੀ ਕੋਈ ਦਾ ਨਾਮ ਯਾਦ ਹੈ ਨਾ ਯਾਦ ਆ ਜੀ ਬਤਾ ਕਿਹਦਾ ਮਤਲਬ ਸੀ ਤਾਂ ਸਾਰੇ ਗਿੱਲ ਨਾ ਜਿਹੜੇ ਗਏ ਆ ਗਿੱਲੀ ਸੀਗੇ ਵੀ ਕਿਸੇ ਗਿੱਲ ਦਾ ਬਜ਼ੁਰਗ ਦਾ ਨਾਮ ਤੁਹਾਡੇ ਧਿਆਨ ਚ ਆਉਂਦਾ ਜੇ ਉਹ ਸਰਕਾਰ ਮੈਂ ਤੁਹਾਨੂੰ ਦੱਸਾਂ ਹੁਣ ਹਕੀਕਤ ਜਿਹੜੀ ਹੈ ਹਾਂ ਜੀ ਹਾਂ ਅਸੀਂ ਉਧਰੋਂ ਆਏ ਮਾਦਰ ਹੋ ਗਏ ਹਾਂ ਸਾਡੇ ਆਉਣ ਤੋਂ ਪਹਿਲਾਂ ਉਹ ਚਲੇ ਗਏ ਹਾਂ ਜੋ ਤਾਂ ਹੈ ਇੱਥੇ ਘਰ ਸੀਗੇ ਬਲਕਾਂ ਦੇ ਹਾਂਜੀ ਹਾਂਜੀ ਜਿਹੜੇ ਰਹੇ ਸੀ ਹਾਂਜੀ ਉਹ ਜਾਣਦੇ ਸੀ ਸਭ ਕੁਝ ਹਾਂਜੀ ਉਹ ਗਏ ਬਾਹਰ ਹਾਂਜੀ ਉਹਨਾਂ ਤੋਂ ਕੋਈ ਨਾਮ ਸੁਣਿਆ ਹੋਵੇ ਕਿਸੇ ਸਰਦਾਰ ਦਾ ਕੋਈ ਨਹੀਂ ਨਾ ਸੁਣਾ ਯੂਸਫ ਉਹ ਵੀ ਮਰ ਗਿਆ ਉਹਨਾਂ ਦੇ ਬਾਲਾ ਸਾਹਿਬ ਸੀ ਉਹ ਵੀ ਬਹੁਤ ਹੋ ਗਿਆ ਹਾਂਜੀ ਮਤਲਬ ਸਿਆਣੇ ਜਿੰਨੇ ਵੀ ਸੀ ਨਾ ਦੀ ਮੇਰੀ ਹੋਸ਼ ਮੇਰੀ 100 ਸਾਲ ਦੀ ਉਮਰ ਹੋ ਗਈ ਹੁਣ ਤੁਸੀਂ ਕਾਇਮ ਰਹਿਣਾ ਹੈਗਾ ਜਿੰਨੇ ਵੱਧ ਤੋਂ ਵੱਧ ਸਾਲ ਤੁਸੀਂ ਰਹੋ ਤਾਂ ਆ ਜਿਹੜਾ ਜਾਣਕਾਰੀ ਆ ਜਿਉਂਦੇ ਹੀ ਦੇ ਸਕਦੇ ਆ ਠੀਕ ਹੈ ਕਿ ਨਹੀਂ ਜੇ ਹੁਣ ਕੋਈ ਮਤਲਬ ਹੋਰ ਹੁੰਦੇ ਆਪਾਂ ਚਾਚੀ ਇੱਥੇ ਨਾਮੀ ਗ੍ਰਾਮੀ ਜਿਹੜਾ ਸਿੱਖ ਦਾ ਨਾਮ ਲਵੋ ਤੁਸੀਂ ਸਿੱਖ ਦਾ ਨਾਮ ਤਾਂ ਦੱਸੋ ਕੋਈ ਘਰ ਸੀਗਾ ਇੱਥੇ ਕਿਸੇ ਬਿਆਹ ਦੀ ਆ ਫਲਾਣਾ ਕਿਸੇ ਗਿੱਲ ਪਰਿਵਾਰ ਦਾ ਸਾਨੂੰ ਹੋਊਗਾ ਬੰਦਾ ਕੋਈ ਬਾਅਦ ਜਿਹੜੇ ਆਏ ਆ ਵੀ ਇੱਥੇ ਆ ਬੰਦਾ ਰਹਿੰਦਾ ਸੀ ਇਸ ਨੁੱਕਰ ਦੇ ਉਹਦਾ ਨਾਮ ਸੀਗਾ ਮਤਲਬ ਕੋਈ ਹਵੇਲੀ ਕੋਈ ਘਰ ਦੇਖਿਆ ਪੁਰਾਣਾ ਬਣਿਆ ਹੋਇਆ ਕਿਸੇ ਦਾ ਵੀ ਨਹੀਂ ਜੇਨ ਜਾਂਦਾ ਨਹੀਂ ਜੀ ਕੀ ਤੁਹਾਡਾ ਸ਼ੁਭ ਨਾਮ ਕੀ ਹੈਗਾ ਕੀ ਨਾਮ ਮੇਰਾ ਸ਼ਰੀਫ ਹੈ ਜੀ ਸ਼ਰੀਫ ਹਾਂ ਸ਼ਰੀਫ ਜੀ ਵਧੀਆ ਲੱਗ ਰਿਹਾ ਸਾਨੂੰ ਮਿਲ ਕੇ ਵਧੀਆ ਲੱਗ ਰਿਹਾ ਹੈਗਾ ਅਸੀਂ ਆਹੀ ਮਤਲਬ ਕਿ ਦਿਮਾਗ ਚ ਆ ਰਿਹਾ ਹੈਗਾ ਵੀ ਐਂ ਲੱਗ ਰਿਹਾ ਜਿਵੇਂ ਸਾਡੇ ਬਜ਼ੁਰਗੇ ਹੋਣ ਹੋ ਰਹੇ ਠੀਕ ਹੈ ਜੀ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਖੇਚਲ ਦਿੱਤੀ ਕੋਈ ਗੱਲ ਨਹੀਂ
ਵੀ ਆਪਣੀ ਧਰਤੀ ਨਾਲ ਬੰਦਾ ਜੁੜਿਆ ਹੁੰਦਾ ਜੀ। ਲੋ ਉਹੀ ਜਿਹੜਾ ਮਤਲਬ ਜੁੜਨ ਦੀ ਖਿੱਚ ਹੈਗੀ ਆ ਉਹ ਲੈ ਕੇ ਆਈ ਆ ਉਰੇ ਜੀ। ਆ ਮਤਲਬ ਤੁਹਾਡੇ ਦਰਸ਼ਨ ਕਰ ਰਹੇ ਸਾਰਿਆਂ ਦੇ ਤੇ ਪਿੰਡ ਦੇ ਵਿੱਚ ਆਇਆ ਹੈਗਾ ਜੀ। ਸਾਡੇ ਬਜ਼ੁਰਗ ਇੱਥੇ ਰਹਿੰਦੇ ਸੀ 91 ਚੱਕ ਦੇ ਵਿੱਚ, ਮਤਲਬ ਲੁਧਿਆਣਾ ਜ਼ਿਲ੍ਹੇ ਤੋਂ ਗਿੱਲ ਪਿੰਡ ਤੋਂ ਆਏ ਸੀ ਗਿੱਲ ਪਰਿਵਾਰ ਵੀ ਉਰੇ ਸਾਰੇ ਰਹਿੰਦੇ ਸੀ। ਫਿਰ ਜਦੋਂ ਗਏ ਨੇ ਇੱਥੋਂ ਇਕੱਠੇ ਹੀ ਗਏ ਆ ਸਾਰੇ ਜੀ ਗਿੱਲ ਪਿੰਡ ਤੋਂ। ਉਹ ਗੱਲਾਂ ਕਰਦੇ ਹੁੰਦੇ ਸੀ, ਮਤਲਬ ਫਿਰ ਉਹਦੀ ਖਿੱਚ ਹੈਗੀ ਮਤਲਬ ਜਿਹੜਾ ਉਰੇ ਖੜਾ ਤੁਹਾਡੇ ਕੋਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਕੋਈ ਤੁਹਾਨੂੰ ਗਿੱਲ ਪਰਿਵਾਰਾਂ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਹੈ ਜੀ? ਕੋਈ ਪਾਰਟੀਸ਼ਨ ਵੇਲੇ ਇੱਥੇ ਜਿਹੜੇ ਗਿੱਲ ਜਿਹੜੇ 47 ਵੇਲੇ ਗਏ ਉਹਨੂੰ ਨਾਮ ਸੁਣਿਆ ਹੋਵੇ ਵੀ ਇੱਥੇ ਕੋਈ ਕਿਸੇ ਦਾ ਕੋਈ ਜ਼ਿਕਰ ਸੁਣਿਆ ਹੋਵੇ ਕਦੇ? ਸਤਿ ਸ਼੍ਰੀ ਅਕਾਲ ਜੀ। ਉਹ ਦੂਆ ਸੀਗਾ ਇੱਥੇ ਦੀ ਸੱਜੀ ਬੱਜੀ ਹੋਈ। ਅੱਛਾ ਜੀ। ਉਹ ਪਾਲੇ ਪਾਸੇ ਉਹ ਤਾਂ ਮਗਰ ਜਾਰੀ ਨਹੀਂ ਹੁਣ ਆਪਾਂ ਮਤਲਬ ਉਹ ਤਾਂ ਹੈ ਜੀ, ਮਤਲਬ ਜਿਹੜੀ ਮੈਂ ਗੱਲ ਕਰ ਰਿਹਾ ਵੀ ਲੇਟੇ ਕਰ ਰਿਹਾ ਹੈਗਾ ਵੀ ਸਮਝੋ 80 ਸਾਲ ਤਾਂ ਹੋ ਗਏ। ਕੋਈ ਧਿਆਨ ਚ ਕਿਸੇ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੋਵੇ ਆਪਾਂ ਸਾਂਝੀ ਕਰ ਸਕਦੇ ਹਾਂ। ਆਜਾ ਮਿੱਤਰ ਤੂੰ ਵੀ ਕੋਲ ਨੂੰ ਆ ਮੇਰੇ। ਸਾਰਿਆਂ ਨੇ ਇਤਨੀ ਜੱਫੀਆਂ ਪਾਉਣੀਆਂ ਆਪਾਂ ਨੇ, ਠੀਕ ਹੈ ਕਿ ਨਹੀਂ ਜੀ? ਠੀਕ ਹੈ ਠੀਕ ਸਤਿ ਸ਼੍ਰੀ ਅਕਾਲ। ਉਹੀ ਨਹੀਂ ਹੈਗੇ ਨਹੀਂ ਨਹੀਂ ਉਹ ਤੋਂ ਦਰਬਾਰ ਜੀ ਜਿਹੜੀ ਸੜਕ ਨਹੀਂ ਜਾਂਦੀ ਉਹ ਭਾਈ ਉਹਨਾਂ ਨੂੰ ਪਤਾ ਅੱਗੇ ਲੱਗ ਹਾਂ ਉਹ ਮੇਨ ਕਾਰਪੇਟ ਰੋਡ ਕੱਚੀ ਵੱਲ ਨੂੰ ਕਾਨੇ ਵੱਲ ਨੂੰ ਨਹੀਂ ਨਿਕਲਦਾ ਉਸ ਰੋਡ ਤੇ ਪੈਣਾ। ਲੋ ਸਰਦਾਰ ਜੀ, ਸਮੇਂ ਦੀ ਮਾਰ ਨੇ ਉਹ ਬਜ਼ੁਰਗ ਸਾਡੇ ਤੋਂ ਖੋਲੇ ਆ ਜਿਹੜੇ ਤੁਹਾਡੇ ਪਰਿਵਾਰ ਨੂੰ ਕਿਤੇ ਨਾ ਕਿਤੇ ਜਾਣਦੇ ਹੋਣਗੇ। ਹਾਂਜੀ। ਲੇਕਿਨ ਅੱਜ ਪਿੰਡ ਆਪਣੇ ਫਿਰ ਰਹੇ ਆ, ਉਹ ਆਪਣੇ ਬਜ਼ੁਰਗਾਂ ਦੀ ਖੁਸ਼ਬੂ ਤਾਂ ਆ ਰਹੀ ਹੋਣੀ ਹੈ ਜੀ ਇੱਥੋਂ। ਨਹੀਂ ਉਹਦਾ ਅਹਿਸਾਸ ਤਾਂ ਹੋ ਰਿਹਾ ਵੀ ਜਿਵੇਂ ਮਤਲਬ ਵੀ ਇਹ ਸਾਡਾ ਹੀ ਪਿੰਡ ਆ ਇਹ, ਚਾਹੇ ਮੈਂ ਅੱਜ ਪਹਿਲੀ ਵਾਰੀ ਆਇਆ ਹੈਗਾ। ਬਿਲਕੁਲ। ਤੇ ਜਿੱਥੋਂ ਤੱਕ ਇਹ ਸਾਰੀ ਗੱਲ ਹੈਗੀ ਆ 47 ਚ ਮਾੜਾ ਸਮਾਂ ਆਇਆ ਜੀ ਜੀ, ਉਹ ਮਾੜੇ ਸਮੇਂ ਨਹੀਂ ਇਹ ਸਾਰੇ ਦੁਖਾਂਤ ਪਏ, ਸਾਰੇ ਫਿਕਰ ਪਏ ਤੇ ਸਾਡੇ ਬਜ਼ੁਰਗ ਇੱਥੇ ਆਉਣ ਦੀ ਤਮੰਨਾ ਲੈ ਕੇ ਹੀ ਇਸ ਧਰਤੀ ਤੋਂ ਰੁਖਸਤ ਹੋ ਗਏ। ਕੀ ਕਹਿੰਦੇ ਹੋ, ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੀਦਾ ਬੰਦੇ ਨੂੰ। ਬੇਸ਼ੱਕ ਤੁਸੀਂ ਨਹੀਂ ਵੀ ਸੀ ਇੱਥੇ, ਤੁਸੀਂ ਲੇਕਿਨ ਆਏ ਆ, ਅਹਿਸਾਸ ਹੀ ਹੈ ਇੱਕ ਇਹ ਜਿਹਨੂੰ ਆਪਾਂ ਕਹਿੰਦੇ ਆ ਇਨਸਾਨੀ ਫਿਤਰਤ ਆ ਜਿਹੜੀ ਜੀ ਜੀ, ਇਹ ਕੁਦਰਤੀ ਹੈਗਾ ਵੀ ਹਰੇਕ ਇਨਸਾਨ ਦਾ ਜਿਹੜੀ ਉਹਦੀ ਜਨਮ ਭੋਏ ਹੈਗੀ ਆ ਉਹਦੇ ਬਜ਼ੁਰਗਾਂ ਦੀ, ਉਹਦੇ ਪਰਿਵਾਰ ਦੀ, ਜਿੱਥੇ ਰੋਟੀ ਰੋਜੀ ਲਈ ਰਹਿੰਦੇ ਰਹੇ, ਜਿਹਦੀਆਂ ਗੱਲਾਂ ਜਿਹੜੀ ਧਰਤੀ ਦੀਆਂ ਗੱਲਾਂ ਸੁਣ ਕੇ ਅਸੀਂ ਹੋਸ਼ ਸੰਭਾਲੀ ਵੱਡੇ ਹੋਏ ਤੇ ਉਹ ਸਾਰਾ ਸਾਡਾ ਜਿਹੜਾ ਮੈਮਰੀ ਲੇਨ ਹੈਗਾ, ਸਾਡੀਆਂ ਯਾਦਾਂ ਨੇ ਉਹਦੇ ਵਿੱਚ ਉਹ ਖਿੱਚ ਪਾ ਰਹੀਆਂ ਸੀ ਕਿ ਜੇ ਸਮਾਂ ਆਵੇ ਤਾਂ ਉਹ ਧਰਤੀ ਤੇ ਜ਼ਰੂਰ ਪਹੁੰਚਣਾ ਹੈਗਾ, ਉਹਨੂੰ ਆ ਕੇ ਨਮਸਕਾਰ ਕਰਨਾ ਹੈਗਾ। ਤੇ ਆਪਣਾ ਹੀ ਬਾਜ਼ਾਰਾਂ ਵਿੱਚ ਕਿਤੇ ਨਾ ਕਿਤੇ ਉਹ ਖੇਡਦੇ ਹੋਣਗੇ, ਕਿਤੇ ਕੰਮ ਜਾਂਦੇ ਆਏ ਲੱਗਦਾ ਵੀ ਜਿਹੜੇ ਸਾਡੇ ਬਜ਼ੁਰਗ ਜਿਹੜੇ ਉਹਨਾਂ ਦੇ ਨਾਲ ਵਾਲੇ ਸੰਗੀ ਸਾਥੀ ਸੀਗੇ ਵੀ ਉਹ ਹੁਣ ਮਤਲਬ ਐ ਲੱਗਦਾ ਵੀ ਉਹ ਪਿੰਡ 'ਚ ਹੀ ਹੋਣ। ਤੇ ਜਿਹੜੇ ਇਹ ਛੋਟੇ ਬੱਚਿਆਂ ਨੂੰ ਜਦੋਂ ਦੇਖਦੇ ਆ ਉਦੋਂ ਵਧੀਆ ਲੱਗਦਾ ਕਿ ਜਦੋਂ ਇਹ ਤਿਓ ਦੀ ਗੱਲ ਕਰਦੇ ਆ, ਪਿਆਰ ਦੀ ਗੱਲ ਕਰ ਰਹੇ ਆ, ਸਨੇਹ ਦੀ ਗੱਲ ਕਰ ਰਹੇ ਆ ਵੀ ਜਿਹੜਾ ਆਉਣ ਵਾਲਾ ਭਵਿੱਖ ਹੈਗਾ ਉਹ ਆਸਵੰਦ ਹੈਗਾ ਵੀ ਜਿਹੜਾ ਪਹਿਲਾਂ ਗਲਤੀਆਂ ਹੋ ਗਈਆਂ ਉਹਨਾਂ ਤੋਂ ਵਿਚਾਰ ਹੋਊਗਾ। ਬਜ਼ੁਰਗ ਆ ਜੀ ਦੋ ਇਹਨਾਂ ਨੂੰ ਮਿਲਦਾ ਬਸ ਸਲਾਮ ਕਰਕੇ ਨਾ। ਲੋ ਜੀ, ਇੱਕ ਬਜ਼ੁਰਗ ਹੋਰ ਸ਼ਾਇਦ ਇਸ ਉਮੀਦ ਦੇ ਵਿੱਚ ਕਿ ਕਿਤੇ ਨਾ ਕਿਤੇ ਸਰਦਾਰ ਜੀ ਦੀ ਕੋਈ ਗਵਾਹੀ ਮਿਲ। ਸਲਾਮ ਅਲੈਕੁਮ ਜੀ। ਮਾਸ਼ਾਅੱਲਾ। ਸਲਾਮ ਅਲੈਕੁਮ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਠੀਕ ਆ। ਇਹ ਸਲਾਮ ਅਲੈਕੁਮ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਰਦਾਰ ਜੀ ਸਾਡੇ ਬਜ਼ੁਰਗ ਗਿੱਲ ਪਿੰਡ ਤੋਂ ਆਏ ਸੀ, ਜ਼ਿਲ੍ਹਾ ਲੁਧਿਆਣੇ ਤੋਂ। ਅੱਛਾ ਜੀ। ਇੱਥੇ ਸਾਰੇ ਇਕੱਠੇ ਰਹਿੰਦੇ ਰਹੇ ਆ 47 ਤੱਕ। ਹਾਂਜੀ। ਫਿਰ 47 ਦੇ ਵਿੱਚ ਇੱਥੋਂ ਗਏ ਨੇ ਸਾਡੇ ਸਾਰੇ ਗਿੱਲ ਪਰਿਵਾਰ ਜੀ, ਮਤਲਬ ਮੇਰੇ ਦਾਦੇ, ਮੇਰੇ ਬਜ਼ੁਰਗ, ਉਹਨਾਂ ਦਾ ਸਾਰਾ ਸ਼ਰੀਕਾ ਹੋ ਗਿਆ। ਠੀਕ ਆ। ਉਹ ਮਤਲਬ ਕਿ ਉਹ ਜਿਵੇਂ ਉਹ ਦੱਸਦੇ ਸੀ ਉਸ ਖਿੱਚ ਕਾਰਨ ਮੈਂ ਅੱਜ ਤੁਹਾਡੇ ਸਾਹਮਣੇ ਨਮਸਕਾਰ ਕਰ ਰਿਹਾ। ਤੇ ਕੋਈ ਤੁਹਾਨੂੰ ਗਿੱਲ ਪਰਿਵਾਰਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੋਵੇ